ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਯੂਐਸਏ, ਪੰਜਾਬੀ ਟੀਵੀ ਯੂਐਸਏ ਦੇ ਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਜੀ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ। ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਅਪ੍ਰੈਲ ਦੀ 28 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਫੁਆਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜੋ ਇੰਗਲੈਂਡ ਦਾ ਰਾਜਾ ਹੈਗਾ ਆ, ਕਿੰਗ ਚਾਰਲਸ, ਉਸ ਨੇ ਐਡਰੈਸ ਕੀਤਾ ਆ ਕਾਂਗਰਸ ਦੇ ਵਿੱਚ 250th ਐਨਵਰਸਰੀ ਆਫ ਅਮਰੀਕਾ ਦੀ ਜਿਹੜੀ ਇੰਡੀਪੈਂਡੈਂਸ ਆ, ਉਹਦੇ ਸੰਬੰਧ ਦੇ ਵਿੱਚ ਉਹ ਆਏ ਹੋਏ ਸੀ। ਤੇ ਉਹਨਾਂ ਨੇ ਕਿਹਾ ਵੀ ਜਿਹੜੇ ਅਮਰੀਕਾ ਦੇ ਐਕਸ਼ਨਸ ਹੈਗੇ ਆ, ਉਹ ਪੂਰੇ ਵਰਲਡ ਨੂੰ ਜਿਹੜੇ ਮੈਟਰ ਕਰਦੇ ਹੈਗੇ ਆ। ਸੋ ਇਹ ਗ੍ਰੇਟ ਨੇਸ਼ਨ ਹੈਗਾ, ਸੋ ਜਿੱਦਾਂ ਦੇ ਐਕਸ਼ਨ ਕਰਨੇ ਚਾਹੀਦੇ ਆ, ਸੋ ਪੂਰੀ ਦੁਨੀਆ ਤੇ ਇਹਦਾ ਅਸਰ ਹੁੰਦਾ ਹੈਗਾ। ਕਿੰਗ ਚਾਰਲਸ ਨੇ ਇਹ ਕਿਹਾ ਵੀ ਜਿਹੜਾ ਨਾਟੋ ਦੀ ਉਹਨੂੰ ਪ੍ਰੇਜ਼ ਕੀਤੀ, ਤੇ ਨਾਲ ਦੀ ਨਾਲ ਉਹਨੇ ਕਿਹਾ ਵੀ ਯੂਕਰੇਨ ਦੇ ਡਿਫੈਂਸ ਦੇ ਵਿੱਚ ਅਮਰੀਕਾ ਨੂੰ ਪੂਰਾ ਸਾਥ ਦੇਣਾ ਚਾਹੀਦਾ ਹੈਗਾ ਆ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨੇ ਵੀ ਉੱਥੇ ਸੀ। ਸੋ ਕਹਿੰਦੇ ਵੀ ਅਮਰੀਕਾ ਦੇ ਜਿਹੜੇ ਸ਼ਬਦ ਆ ਉਹ ਕੈਰੀ ਵੇਟ ਕਰਦੇ ਹੈਗੇ ਆ। ਤੇ ਇੰਡੀਪੈਂਡੈਂਸ ਤੋਂ ਬਾਅਦ ਜੋ ਵੀ ਇਹ ਐਡੀ ਵੱਡੀ ਗ੍ਰੇਟ ਨੇਸ਼ਨ ਆ, ਤੇ ਸਾਡੇ ਜਿਹੜੇ ਯੂਕੇ ਦੇ ਜਿਹੜੇ ਰਿਲੇਸ਼ਨ ਆ ਅਮਰੀਕਾ ਦੇ ਨਾਲ ਬਹੁਤ ਵਧੀਆ ਰਹੇ ਆ, ਤੇ ਇਦਾਂ ਹੀ ਰਹਿਣਗੇ। ਸੋ ਕਹਿੰਦੇ ਚਾਰਲਸ ਨੇ ਜੁਆਇੰਟ ਸੈਸ਼ਨ ਆਫ ਕਾਂਗਰਸ ਨੂੰ ਐਡਰੈਸ ਕੀਤਾ, ਪਹਿਲਾ ਐਡਰੈਸ ਆ ਉਹਦਾ ਐਜ਼ ਏ ਰਾਇਲ 35 ਸਾਲਾਂ 'ਚ। ਸੋ 4 ਡੇ ਵਿਜ਼ਿਟ ਤੇ ਯੂਐਸਏ ਦੇ ਵਿੱਚ ਉਹ ਪਹੁੰਚੇ ਹੋਏ ਆ, ਨਾਲ ਕੁਈਨ ਕਮੀਲਾ ਵੀ ਇੱਥੇ ਪਹੁੰਚੀ ਹੋਈ ਹੈਗੀ ਆ। ਚਾਰਲਸ ਨੇ ਹਿਸਟੋਰਿਕ ਬੌਂਡ ਦੋਨਾਂ ਨੇਸ਼ਨਸ ਦਾ ਜਿਹੜਾ ਆ ਉਸ ਨੂੰ ਜਿਹੜਾ ਪ੍ਰੇਜ਼ ਕੀਤਾ ਹੈਗਾ। ਸੋ ਕਹਿੰਦੇ ਵੀ ਜਿਹੜਾ ਇਹ ਅਲਾਈਅੰਸ ਆ ਸੈਂਚਰੀਜ਼ 올ਡ ਹੈਗਾ ਆ, ਤੇ ਅਸੀਂ ਇਦਾਂ ਹੀ ਇਸ ਨੂੰ ਕੈਰੀ ਰੱਖਾਂਗੇ। ਵੈਸੇ ਜੇ ਦੇਖਿਆ ਜਾਵੇ, ਕਿੰਗ ਚਾਰਲਸ ਨੇ ਉਹ ਗੱਲਾਂ ਆਖੀਆਂ ਜਿਹੜੀਆਂ ਟਰੰਪ ਹੁਣੀ ਬਾੜੀਆਂ ਪਸੰਦ ਇੱਕ ਹਿਸਾਬ ਦੇ ਨਾਲ ਨਹੀਂ ਕਰਦੇ। ਐਗਜ਼ੈਕਟਿਵ ਪਾਵਰ ਨੂੰ ਲੈ ਕੇ ਵੀ ਇਹਨਾਂ ਨੇ ਟਿੱਪਣੀ ਜਿਹੜੀ ਉਹ ਕਰ ਦਿੱਤੀ। ਕਹਿੰਦੇ ਤਾਂ ਹੀ ਚੈੱਕਸ ਐਂਡ ਬੈਲੈਂਸਿਸ ਹੈਗੇ ਆ। ਉਹਨਾਂ ਨੇ ਜਿਹੜੀ ਆ ਕ੍ਰਿਸਚਨ ਫੇਥ ਨੂੰ ਲੈ ਕੇ ਗੱਲ ਕੀਤੀ। ਕਹਿੰਦੇ ਵੀ ਇਸ ਦੇ ਵਿੱਚ ਇੰਟਰਫੇਥ ਸੋਲੀਡੈਰਿਟੀ ਜਿਹੜੀ ਉਹ ਬੜੀ ਜ਼ਰੂਰੀ ਆ। ਸੋ ਨਾਟੋ ਨੂੰ ਲੈ ਕੇ ਜਿੱਦਾਂ ਤੁਸੀਂ ਦੱਸਿਆ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਈਆਂ ਆ। ਸੋ ਉਹਨਾਂ ਨੇ ਕਿਹਾ ਵੀ ਜਦੋਂ 9/11 ਤੋਂ ਬਾਅਦ ਤੁਰੰਤ ਨਾਟੋ ਨੇ ਆਰਟੀਕਲ 5 ਫਸਟ ਟਾਈਮ ਜਿਹੜਾ ਇਨਵੋਕ ਕਰ ਦਿੱਤਾ ਸੀਗਾ। ਇਸ ਟੈਰਰ ਦੇ ਜਿਹੜੇ ਉਹ ਫੇਸ ਦੇ ਵਿੱਚ ਆਪਾਂ ਇਕੱਠਿਆਂ ਨੇ ਮਿਲ ਕੇ ਇਸ ਦਾ ਜਿਹੜਾ ਉਹ ਜਵਾਬ ਦਿੱਤਾ ਸੀਗਾ। 2 ਵਰਲਡ ਵਾਰ ਆਪਾਂ ਇਕੱਠਿਆਂ ਲੜੀਆਂ ਆ, ਅਫਗਾਨਿਸਤਾਨ 'ਚ ਕੋਲਡ ਵਾਰ ਆ, ਤੇ ਕਹਿੰਦੇ ਵੀ ਸਾਡੇ ਸਾਰਿਆਂ ਦੀ ਸਾਂਝੀ ਜਿਹੜੀ ਆ ਉਹ ਸਿਕਿਉਰਿਟੀ ਨੂੰ ਲੈ ਕੇ ਆਪਾਂ ਗੱਲ ਕਰਦੇ ਰਹੇ ਹੈਗੇ ਆ। ਇਹ ਸਾਰੇ ਕਾਸੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਯੂਰਪ ਤੇ ਉਹਦੇ ਵਿੱਚ ਜਿਹੜਾ ਯੂਕੇ ਦਾ ਜਿਹੜਾ ਦਬਦਬਾ ਹੈ ਨਾ, ਓਵਰਆਲ ਪੂਰੀ ਦੁਨੀਆ ਦੇ ਵਿੱਚ ਘਟਿਆ ਹੈਗਾ ਆ। ਸੋ ਇਹ ਇੱਕ ਵੱਖਰੇ ਤੌਰ ਦੀ ਇੱਕ ਇੰਟਰਨਲ ਜਿਹੜੀ ਕਹਿ ਲਓ ਵੀ ਕੋਲਡ ਵਾਰ ਵੀ ਜਿਹੜੀ ਉਹ ਚੱਲ ਰਹੀ ਆ, ਜਿਸ ਦੇ ਵਿੱਚ ਯੂਕੇ ਵਾਲੇ ਆਪਣੇ ਆਪ ਨੂੰ ਪਿੱਛੇ ਹੋਏ ਮਹਿਸੂਸ ਕਰ ਰਹੇ ਸੀ। ਉਹ ਯੂਐਸ ਨੂੰ ਆਪਣੇ ਜਿਹੜੇ ਫੌਜੀ ਦੇ ਤੌਰ ਦੇ ਉੱਤੇ, ਸੋਲਜਰ ਦੇ ਤੌਰ ਦੇ ਉੱਤੇ ਜਿਹੜੇ ਉਹ ਵਰਤ ਰਹੇ ਸੀਗੇ ਵੀ ਥਾਂ ਦੇ ਉੱਤੇ ਕਿਤੇ ਨਾ ਕਿਤੇ ਜਿਹੜਾ ਸਾਡਾ ਦਬਦਬਾ ਹੈ, ਬ੍ਰਿਟਿਸ਼ ਅੰਪਾਇਰ ਵਾਲਾ ਜਿਹੜਾ ਇਹਨਾਂ ਦਾ ਸੁਪਨਾ ਆ, ਤੇ ਇੱਕ ਜਿਹੜਾ ਰਾਜ ਕਰਨ ਦੀ ਇੱਛਾ ਆ ਵੀ ਉਹ ਚੱਲਦੀ ਰਵੇ। ਪਰ ਟਰੰਪ ਹੁਣਾਂ ਨੇ ਆ ਕੇ ਉਹ ਸਾਰੀਆਂ ਚੀਜ਼ਾਂ ਨੂੰ, ਉਹਨਾਂ ਥੰਮਾਂ ਨੂੰ ਜਿਹੜਾ ਉਹ ਹਿਲਾਇਆ ਹੈਗਾ ਆ, ਜਿਸ ਕਰਕੇ ਆਪਾਂ ਦੇਖੀਏ ਵੀ ਕਿੰਗ ਚਾਰਲਸ ਦਾ ਇੱਥੇ ਜਿਹੜਾ ਆਉਣਾ 250ਵੇਂ ਸਾਲ ਦੇ ਉੱਤੇ ਇਸ ਹੀ ਜਿਹੜੀ ਪਦਵੀ ਤੋਂ ਜਿਹੜੀ ਆਜ਼ਾਦੀ ਲਈ ਸੀਗੀ ਇਹਨਾਂ ਤੋਂ ਹੀ, ਉਸ ਟਾਈਮ ਦੇ ਉੱਤੇ ਜਿਹੜਾ ਰਾਜਾ ਸੀਗਾ ਯੂਕੇ ਦਾ, ਵੀ ਉਹਦੇ ਤੋਂ ਆਜ਼ਾਦੀ ਲਈ ਸੀ। ਤੇ ਅੱਜ 250 ਸਾਲ ਬਾਅਦ ਉਹਨਾਂ ਦੇ ਹੀ ਰਾਜੇ ਤੋਂ ਆ ਕੇ ਸਪੈਸ਼ਲ ਤੌਰ ਦੇ ਉੱਤੇ ਕਹ ਲਓ ਵੀ ਵਧਾਈ ਵੀ
ਜਿਹੜੀ ਉਹ ਲੈ ਰਹੇ ਹੈਗੇ ਆ। ਸੋ ਬਹੁਤ ਕੁਛ ਅੰਦਰ ਖਾਤੇ ਹੋਰ ਵੀ ਜਿਹੜਾ ਨਾਲ ਦੇ ਨਾਲ ਚੱਲ ਰਿਹਾ ਆ, ਪਰ ਜਿਹੜਾ ਕਿੰਗ ਚਾਰਲਸ ਆ ਉਹਨੇ ਉਹ ਸਾਰੀਆਂ ਗੱਲਾਂ ਕਹੀਆਂ ਜਿਹੜੀਆਂ ਹਾਲ ਦੀ ਘੜੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਬਹੁਤਾ ਜਿਹੜਾ ਉਹ ਸੁਣਨਾ ਜਿਹੜਾ ਉਹ ਨਹੀਂ ਚਾਹ ਰਹੇ। ਤਕਰੀਬਨ ਬਹੁਤ ਸਾਰੇ ਇਸ਼ੂਜ਼ ਦੇ ਉੱਤੇ ਉਹਨਾਂ ਦੇ ਉਲਟ ਵਿਚਾਰਧਾਰਾ ਵਾਲੀ ਗੱਲ ਕਿੰਗ ਚਾਰਲਸ ਨੇ ਜਿਹੜੀ ਉਧਰ ਪੇਸ਼ ਕੀਤੀ ਹੈਗੀ ਆ। ਅਗਲੀ ਅਗਲੀ ਖਬਰ ਜੀ ਵਿੱਚ ਚੱਲੀਏ। ਕੈਲੀਫੋਰਨੀਆ ਦੇ ਵਿੱਚ ਆਈਸ ਵਾਲਿਆਂ ਨੇ ਚੁੱਪ-ਚੁਪੀਤੇ ਇੱਕ ਡਿਟੈਂਸ਼ਨ ਸੈਂਟਰ ਨਵਾਂ ਜਿਹੜਾ ਮੈਕਫਾਰਲੈਂਡ ਦੇ ਵਿੱਚ ਖੋਲ ਦਿੱਤਾ ਹੈਗਾ। ਇੱਥੇ ਪਹਿਲਾਂ ਇੱਕ ਜੇਲ੍ਹ ਹੁੰਦੀ ਸੀਗੀ, ਸੋ ਇਹਦਾ ਨਾਂ ਜਿਹੜਾ ਆ ਹੁਣ ਸੈਂਟਰ ਵੈਲੀ ਐਨੈਕਸ ਕਰਕੇ ਰੱਖਿਆ ਗਿਆ ਆ ਤੇ ਕਹਿੰਦੇ ਵੀ ਇਹ ਇੱਥੇ 10,000 ਬੈੱਡ ਤੱਕ ਜਿਹੜੇ ਆ ਹੁਣ ਟੋਟਲ ਕਪੈਸਿਟੀ ਹੋਊਗੀ। ਤੁਹਾਨੂੰ ਸਾਰਿਆਂ ਨੂੰ ਪਤਾ ਆ ਵੀ ਇਹ ਜਿਹੜੀਆਂ ਖੋਲੀਆਂ ਜਾਂਦੀਆਂ ਆ ਜੇਲ੍ਹਾਂ ਇਮੀਗ੍ਰੇਸ਼ਨ ਦੇ ਲਈ, ਇਹ ਸਾਰੀਆਂ ਪ੍ਰਾਈਵੇਟ ਕੰਪਨੀਆਂ ਦੀਆਂ ਆ। ਸੋ ਕਾਫੀ ਜਿਹੜਾ ਬਿਲੀਅਨਸ ਆਫ ਡਾਲਰ ਦਾ ਜਿਹੜਾ ਕੰਟਰੈਕਟ ਆ ਇਹ ਕੀਤਾ ਗਿਆ ਹੈਗਾ ਆ। ਜਦੋਂ ਤੋਂ ਹੀ ਡੋਨਲਡ ਟਰੰਪ ਉਹਨਾਂ ਨੇ ਆਫਿਸ ਆਪਣਾ ਇੰਚਾਰਜ ਲਿਆ ਹੈਗਾ ਆ ਤੇ ਪ੍ਰਾਈਵੇਟ ਪ੍ਰਿਜ਼ਨਸ ਜਿਹੜੀਆਂ ਆ ਉਹ ਕਾਫੀ ਜ਼ਿਆਦਾ ਜਿਹੜੀਆਂ ਆ ਉਹਨਾਂ ਨੂੰ ਕਨਵਰਟ ਕੀਤਾ ਜਾ ਰਿਹਾ ਹੈਗਾ ਆ। 5337 ਲੋਕ ਕੈਲੀਫੋਰਨੀਆ ਦੇ ਇਮੀਗ੍ਰੇਸ਼ਨ ਫੈਸਿਲਿਟੀ ਦੇ ਵਿੱਚ ਇਸ ਟਾਈਮ ਦੇ ਉੱਤੇ ਹੈਗੇ ਆ, 72% ਜ਼ਿਆਦੇ ਆ ਪਿਛਲੇ ਸਮੇਂ ਨਾਲੋਂ। ਸੋ ਮੈਕਫਾਰਲੈਂਡ ਦੇ ਵਿੱਚ ਨਵੀਂ ਇਹ ਜਿਹੜੀ ਫੈਸਿਲਿਟੀ ਖੋਲੀ ਗਈ ਆ। ਬੇਕਰਸਫੀਲਡ 'ਚ ਆਲਰੇਡੀ ਜਿਹੜੀ ਇੱਕ ਫੈਸਿਲਿਟੀ ਹੈਗੀ ਆ, 15 ਸਾਲਾਂ ਦਾ ਕੰਟਰੈਕਟ ਸਾਈਨ ਕੀਤਾ ਆ $1.5 ਬਿਲੀਅਨ ਦਾ ਵਿਦ ਜੀਈਓ ਆਫ 2 ਮੈਕਫਾਰਲੈਂਡ ਸਾਈਟਸ ਜਿਹੜੇ ਆ, 1 ਇਨ ਬੇਕਰਸਫੀਲਡ। ਸੋ ਇਹ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਫੈਸਿਲਿਟੀ ਆ ਨਵੀਂ ਖੋਲੀ ਗਈ ਹੈਗੀ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਾਬਕਾ FBI ਦੇ ਡਾਇਰੈਕਟਰ ਜੇਮਸ ਕੌਮੀ ਨੂੰ ਇੱਕ ਵਾਰੀ ਫੇਰ ਇੰਡਾਈਟ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਆ। ਪਹਿਲਾਂ ਵੀ ਇਹਨਾਂ ਨੂੰ ਇੰਡਾਈਟ ਕੀਤਾ ਗਿਆ ਸੀ, ਇਹਨਾਂ ਦੇ ਉਲਟ ਚਾਰजेस ਲਿਆਂਦੇ ਗਏ ਸੀ, ਜਿਸ ਨੂੰ ਅਦਾਲਤ ਨੇ ਬਾਹਰ ਜਿਹੜਾ ਉਹ ਸਿੱਟ ਦਿੱਤਾ ਸੀ। ਕਹਿੰਦੇ ਵੀ ਇਹ ਤੁਹਾਡੀ ਜਿਹੜੀ ਗੱਲ ਠੀਕ ਨਹੀਂ ਆ। ਇਸ ਵਾਰ ਇਹਨਾਂ ਚਾਰजेस ਦੇ ਪਿੱਛੇ ਇੱਕ ਆਨਲਾਈਨ ਪੋਸਟ ਆ ਜਿਸ ਦੇ ਵਿੱਚ ਕਹਿੰਦੇ ਵੀ ਇਹ ਕਹਿ ਰਿਹਾ ਵੀ ਟਰੰਪ ਇੱਕ ਖਤਰੇ ਵਾਲੀ ਜਿਹੜੀ ਚੀਜ਼ ਹੈਗੀ ਆ। ਸੋ ਐਕਟਿੰਗ ਅਟਾਰਨੀ ਜਨਰਲ ਟੌਡ ਬਲੈਂਚ ਜੋ ਕਿ ਟਰੰਪ ਲਾਇਲਿਸਟ ਹੈਗੇ ਆ, ਉਹਨਾਂ ਨੇ ਜਿਹੜਾ ਇਹਨਾਂ ਦੇ ਉਲਟ ਸਾਬਕਾ FBI ਦੇ ਡਾਇਰੈਕਟਰ ਦੇ ਉਲਟ ਇੰਡਾਈਟਮੈਂਟ ਜਿਹੜੀ ਉਹ ਲਿਆਂਦੀ ਆ। ਇੱਕ ਫੈਡਰਲ ਗ੍ਰੈਂਡ ਜੂਰੀ ਆ, ਉਹਨਾਂ ਨੇ ਇੰਡਾਈਟ ਕਰਨ ਦਾ ਜਿਹੜਾ ਫੈਸਲੇ ਦੇ ਵਿੱਚ ਹਾਮੀ ਜਿਹੜੀ ਉਹ ਭਰੀ ਹੈਗੀ ਆ। ਸੋ ਸੋਸ਼ਲ ਮੀਡੀਆ ਫੋਟੋ ਦੇ ਜਿਹੜੇ ਕਹ ਲਓ ਵੀ ਸੰਦਰਭ ਦੇ ਵਿੱਚ ਉਸ ਨੂੰ ਮੁੱਖ ਰੱਖਦੇ ਹੋਏ ਜਿਹੜੇ ਇਹਨਾਂ ਨੂੰ ਪੋਸਟ ਜਿਹੜਾ ਉਹ ਕੀਤਾ ਹੈ, ਇਹਨਾਂ ਦੇ ਉਲਟ ਜਿਹੜੀ ਇੰਡਾਈਟਮੈਂਟ ਆ ਉਹ ਕੀਤੀ ਹੈਗੀ ਆ। ਸੋ ਜਸਟਿਸ ਡਿਪਾਰਟਮੈਂਟ ਨੇ ਪਹਿਲਾਂ ਵੀ ਆਪਾਂ ਜਿਹੜਾ ਦੇਖਿਆ ਵੀ ਇਹਨਾਂ ਦੇ ਉਲਟ ਇੰਡਾਈਟਮੈਂਟ ਕੀਤੀ ਸੀ, ਜਿਸ ਨੂੰ ਜਿੱਦਾਂ ਪਹਿਲਾਂ ਦੱਸਿਆ ਵੀ ਉਹ ਰੱਦ ਕਰ ਦਿੱਤਾ ਗਿਆ ਸੀਗਾ। ਤੇ ਹੁਣ ਦੇਖਦੇ ਆ ਵੀ ਇਹਦੇ ਵਿੱਚ ਕੀ ਹੋਊਗਾ। ਸਾਬਕਾ ਵਾਈਟ ਹਾਊਸ ਦੇ ਇੱਕ ਕੌਂਸਲ ਉਹਨਾਂ ਨੇ ਕਿਹਾ ਵੀ ਇਹ ਤਾਂ ਯਾਰ ਸ਼ਰੇਆਮ ਹੀ ਵਿੰਡਿਕਟਿਵ ਇੰਡਾਈਟਮੈਂਟ ਹੈਗੀ ਆ, ਵੀ ਇੱਕ ਬਦਲਾਖੋਰੀ ਦੀ ਨੀਤੀ ਦੇ ਨਾਲ ਹੀ ਇਹਨਾਂ ਦੇ ਉਲਟ ਜਿਹੜਾ ਕੇਸ ਆ ਉਹ ਹੁਣ ਲਿਆਂਦਾ ਜਿਹੜਾ ਹੋ ਗਿਆ ਆ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਹਰਜੋਤ ਸਿੰਘ ਜੀ ਵੀ ਕੀ ਇਸ ਵਾਰ ਡਿਪਾਰਟਮੈਂਟ ਆਫ ਜਸਟਿਸ ਟਰੰਪ ਲਾਇਲਿਸਟ ਜਿਹੜੇ ਹੈਗੇ ਨੇ ਐਕਟਿੰਗ ਅਟਾਰਨੀ ਜਨਰਲ, ਉਹ ਇਹਨਾਂ ਨੂੰ ਕੋਈ ਸਜ਼ਾ ਦਿਵਾਉਣ 'ਚ ਕਾਮਯਾਬ ਰਹਿੰਦੇ ਨੇ ਜਾਂ ਨਹੀਂ। US ਨੇ $2 ਮਿਲੀਅਨ ਤੋਂ ਵੱਧ ਦਾ ਜਿਹੜਾ ਫੰਡਸ ਆ ਤੇ ਪ੍ਰਾਪਰਟੀ ਆ ਉਹ ਇੱਕ ਪੈਸਾਡੀਨਾ ਬੇਸਡ ਐਡਵਾਂਸਡ ਵੂੰਡ ਕੇਅਰ ਕਲੀਨਿਕ ਜੋ ਆ ਜਿਹਦੇ ਤੇ ਮੈਡੀਕੇਅਰ ਫਰਾਡ ਦੇ ਚਾਰਜ ਲੱਗੇ ਸੀ, ਉਹਨਾਂ ਦੀ ਜ਼ਬਤ ਕਰ ਲਈ ਹੈਗੀ ਆ। US ਦੇ ਮੈਜਿਸਟ੍ਰੇਟ ਜੱਜ ਅਲੀਸ਼ੀਆ ਰੋਜ਼ਨਬਰਗ ਨੇ ਅਨਾਉਂਸ ਕੀਤਾ ਆ ਕਿ ਇਹ 2,39,792 ਜਿਹੜੇ ਬੈਂਕ ਅਕਾਊਂਟ ਆ ਜੋ ਐਕਸਪਰਟ ਵੂੰਡ ਕੇਅਰ PC ਨਾਲ ਲਿੰਕਡ ਸੀ, ਉਹ ਉਹਨਾਂ ਨੂੰ ਸੀਜ਼ ਕਰ ਦਿੱਤਾ ਗਿਆ ਹੈਗਾ ਆ। ਕਹਿੰਦੇ ਵੀ ਸਤੰਬਰ 2025 ਤੋਂ ਅਪ੍ਰੈਲ 2026 ਤੱਕ $46.6 ਮਿਲੀਅਨ ਦੇ ਕਲੇਮ ਜਿਹੜੇ ਆ ਮੈਡੀਕੇਅਰ ਦੇ ਨਾਲ ਰਿਲੇਟਡ ਆ ਉਹ ਇਸ ਆਰਗੇਨਾਈਜੇਸ਼ਨ ਵੱਲੋਂ ਸਬਮਿਟ ਕੀਤੇ ਗਏ ਸੀ। $34 ਮਿਲੀਅਨ ਦੇ ਜਿਹੜੇ ਕਲੇਮ ਪੇ ਵੀ ਕਰ ਦਿੱਤੇ ਗਏ ਸੀ। ਜਨਵਰੀ 2025 ਤੋਂ ਜੂਨ 2025 ਤਾਈਂ ਜਿਹੜੀ ਨੈਸ਼ਨਲ ਐਵਰੇਜ ਜੇ ਪਰ ਕਲੇਮ ਦੀ $16,837 ਸੀ। ਸੋ ਦੇਖੋ ਕਿੱਡਾ ਵੱਡਾ ਜਿਹੜਾ ਫਰਾਡ ਹੁੰਦਾ ਹੈਗਾ। ਸੋ ਮੈਡੀਕੇਅਰ ਬਿਲਿੰਗ ਕਹਿੰਦੇ ਵੀ ਇਹਨਾਂ ਨੇ ਇਨਕਰੀਜ਼ ਕਰਤੀ $4975 ਜੁਲਾਈ 2025 ਪਰ ਪਰਸਨ ਦੇ ਹਿਸਾਬ ਦੇ ਨਾਲ। ਸੋ ਮਿਲੀਅਨਸ ਆਫ ਡਾਲਰ ਜਿਹੜੇ ਆ ਇਹਨਾਂ ਨੇ ਮੈਡੀਕੇਅਰ ਦਾ ਫਰਾਡ ਕੀਤਾ ਸੀ, ਪਰ ਹੁਣ ਇਹਨਾਂ ਦੇ ਜਿਹੜੇ ਬੈਂਕ ਅਕਾਊਂਟ ਆ ਉਹ ਸੀਜ਼ ਕਰ ਲਏ ਗਏ ਹੈਗੇ ਆ। ਰਾਸ਼ਟਰਪਤੀ ਟਰੰਪ ਹਰ ਇੱਕ ਥਾਂ ਦੇ ਉੱਤੇ ਆਪਣੀ ਤਸਵੀਰ ਜਿਹੜੀ ਉਹ ਦੇਖਣਾ ਚਾਹੁੰਦੇ ਆ। ਹੁਣ ਇੱਕ 250 ਐਨੀਵਰਸਰੀ ਦੇ ਉੱਤੇ US ਕਹਿੰਦੇ ਜਿਹੜੇ ਪਾਸਪੋਰਟ ਇਸ਼ੂ ਕਰੇਗਾ ਉਹਦੇ ਵਿੱਚ ਟਰੰਪ ਦੀ ਫੋਟੋ ਜਿਹੜੀ ਉਹ ਹੋਵੇਗੀ।
ਸੋ ਆਪਣੇ ਨੇ ਸ਼ਕਲ ਦਾ ਸਿੱਕਾ ਬਣਵਾ ਲਿਆ, ਆਪਣੇ ਨਾਮ ਨੂੰ ਜਿਹੜਾ ਉਹ ਕਈ ਸੈਂਟਰਸ ਦੇ ਉੱਤੇ ਲਾ ਲਿਆ, ਕਈ ਥਾਵਾਂ ਦੇ ਉੱਤੇ ਆਪਣੇ ਵੱਡੇ-ਵੱਡੇ ਪੋਸਟਰ ਵਾਸ਼ਿੰਗਟਨ ਡੀਸੀ ਦੇ ਵਿੱਚ ਲਵਾ ਲਏ, ਤੇ ਹੁਣ ਪਾਸਪੋਰਟ ਦੇ ਵਿੱਚ ਵੀ ਇਹ ਤੁਹਾਨੂੰ ਜਿਹੜੇ ਉਹ ਦਿਖਿਆ ਜਿਹੜੇ ਉਹ ਕਰਨਗੇ। ਸਟੇਟ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ ਵੀ ਜਿਹੜੇ ਯੂਐਸ ਉਹ ਜਲਦ ਹੀ ਪਾਸਪੋਰਟ ਇਸ਼ੂ ਕਰੂਗਾ, ਜਿਸ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਤਸਵੀਰ ਆ ਉਹ ਹੋਵੇਗੀ। ਸੋ ਕਹਿੰਦੇ ਵੀ ਆਨਲਾਈਨ ਆਪਸ਼ਨਸ ਤੇ ਹੋਰ ਆਪਸ਼ਨਸ ਜਿਹੜੇ ਆ ਉਹ ਐਗਜ਼ਿਸਟਿੰਗ ਪਾਸਪੋਰਟ ਡਿਜ਼ਾਈਨ ਜਿਹੜੇ ਉਹ ਰਹਿਣਗੇ। ਹੁਣ ਇਹ ਨਹੀਂ ਪਤਾ ਵੀ ਇਹ ਕੁਛ ਕੁ ਲਿਮਿਟਿਡ ਹੋਣਗੇ ਜਾਂ ਸਾਰਿਆਂ ਨੂੰ ਹੀ ਇਸ ਦੇ ਵਿੱਚ ਜਿਹੜੇ ਤਸਵੀਰ ਵਾਲੇ ਜਿਹੜੇ ਪਾਸਪੋਰਟ ਆ ਉਹ ਨਵੇਂ ਜਿਹੜੇ ਉਹ ਮਿਲਣਗੇ। ਸੋ ਕਹਿੰਦੇ ਵੀ ਡਿਫਾਲਟ ਜਿਹੜਾ ਪਾਸਪੋਰਟ ਆ ਉਹ ਵਾਸ਼ਿੰਗਟਨ ਪਾਸਪੋਰਟ ਏਜੰਸੀ ਦੇ ਵਿੱਚ ਜਿਹੜਾ ਉਹ ਅਵੇਲੇਬਲ ਹੋਊਗਾ, ਜਿਹੜੇ ਰੀਨਿਊ ਕਰਾਉਣਗੇ ਉਹਨਾਂ ਦੇ ਲਈ। ਸੋ ਕਹਿੰਦੇ ਵੀ ਟਰੰਪ ਹੁਣਾਂ ਦੀ ਜਿਹੜੀ ਲਾਈਕਲੀਨੈਸ ਯੂਐਸ ਦੇ ਪਾਸਪੋਰਟ ਦੇ ਵਿੱਚ ਆ ਲੇਟੈਸਟ ਆ। ਇਹ ਤਾਂ ਉਹੀ ਗੱਲ ਹੋ ਗਈ ਹਰਜੋਤ ਸਿੰਘ ਜੀ, ਕੋਵਿਡ ਦੀ ਜਦੋਂ ਚੇਤਾ ਇਸ਼ੂ ਕਰਦੇ ਸੀਗੇ ਸਰਟੀਫਿਕੇਟ, ਮੋਦੀ ਸਾਹਿਬ ਆਪਣੀ ਤਸਵੀਰ ਸਾਰੇ ਪਾਸੇ ਜਿਹੜੇ ਉਹ ਲਾਉਂਦੇ ਸੀ, ਲੋਕ ਕਿੱਦਾਂ ਖਿੱਲੀ ਜਿਹੜੀ ਉਹ ਉਡਾ ਰਹੇ ਸੀਗੇ ਉਹਨਾਂ ਸਾਰੀਆਂ ਚੀਜ਼ਾਂ ਦੀ। ਤੇ ਟਰੰਪ ਹੁਣੀ ਵੀ ਉਸੇ ਹੀ ਰਾਹ ਦੇ ਉੱਤੇ ਜਿਹੜੇ ਉਹ ਚੱਲੇ ਆ। ਇਸ ਤੋਂ ਇਲਾਵਾ ਨੈਸ਼ਨਲ ਪਾਰਕ ਦਾ ਜਿਹੜਾ ਪਾਸ ਆ ਉਹਦੇ ਵਿੱਚ ਵੀ ਇਹਨਾਂ ਨੇ ਆਪਣੀ ਤਸਵੀਰ ਜਿਹੜੀ ਉਹ ਲਗਵਾਈ ਹੈਗੀ। ਕੱਲ ਸ਼ਾਮ ਦੇ ਜਿਹੜੇ ਅਪਡੇਟ ਕੈਲੀਫੋਰਨੀਆ ਦੇ ਪ੍ਰੋਗਰਾਮ ਤੋਂ ਲੈ ਕੇ ਆਪਾਂ ਹੁਣ ਤਾਈਂ ਲਗਾਤਾਰ ਤੁਹਾਨੂੰ ਅਨਾਉਂਸ ਕਰਦੇ ਆ ਰਹੇ ਹਾਂ ਵੀ ਮੈਕਸਿਮਮ ਐਨਫੋਰਸਮੈਂਟ ਪੀਰੀਅਡ ਸੀਐਚਪੀ ਵੱਲੋਂ ਕੈਲੀਫੋਰਨੀਆ ਦੇ ਵਿੱਚ ਜਾਰੀ ਕੀਤਾ ਗਿਆ ਹੈਗਾ। ਅੱਜ ਸਵੇਰੇ ਜਾਣੀ ਕਿ ਮੰਗਲਵਾਰ ਸਵੇਰੇ 6 ਵਜੇ ਤੋਂ ਲੈ ਕੇ ਬੁੱਧਵਾਰ ਸਵੇਰੇ 6 ਵਜੇ ਤਾਈਂ ਲਗਭਗ ਹਰ ਹਾਈਵੇ ਦੇ ਉੱਤੇ ਜਿਹੜੇ ਆ ਪੁਲਿਸ ਵਾਲੇ ਵੱਧ ਤੋਂ ਵੱਧ ਜਿਹੜੀਆਂ ਟਿਕਟਾਂ ਆ ਉਹ ਦੇ ਰਹੇ ਹੈਗੇ ਆ। ਸੋ ਜਿਹੜੇ ਲੋਕ ਡਰਾਈਵ ਕਰ ਰਹੇ ਆ ਬੜੇ ਧਿਆਨ ਦੇ ਨਾਲ ਡਰਾਈਵ ਕਰਨ। ਥੋੜੀ ਜਿਹੀ ਵੀ ਕਹਿੰਦੇ ਸਪੀਡ ਜੇ ਉੱਤੇ ਆ ਤਾਂ ਵੀ ਜਿਹੜੀ ਉਹ ਟਿਕਟ ਦੇ ਰਹੇ ਆ। ਕਹਿੰਦੇ ਵੀ ਉਹਨਾਂ ਨੇ ਕੋਟਾ ਰੱਖਿਆ ਵੀ ਬਹੁਤ ਵੱਡਾ। ਪਿਛਲੇ ਸਾਲ 1,10,000 ਐਕਸੀਡੈਂਟ ਹੋਏ ਸੀ ਤੇ 4,91,000 ਸਪੀਡਿੰਗ ਟਿਕਟਾਂ ਲੋਕਾਂ ਨੂੰ ਦਿੱਤੀਆਂ ਗਈਆਂ ਸੀਗੀਆਂ। ਸੋ ਐਵਰੇਜ ਟਿਕਟ ਕਹਿੰਦੇ 100 ਤੋਂ ਲੈ ਕੇ $300 ਤੱਕ ਆ, ਤੇ ਉਹ ਤੋਂ ਬਾਅਦ ਫਿਰ ਇੰਸ਼ੋਰੈਂਸ ਦੇ ਰੇਟ ਵੀ $1,500 3 ਸਾਲ ਤੱਕ ਵਧੇ ਰਹਿੰਦੇ ਆ। ਸੋ ਉਹ ਆਫਟਰ ਆਲ ਜਿਹੜੀ ਇਹ ਟਿਕਟ ਆ ਕਾਫੀ ਮਹਿੰਗੀ ਪੈਂਦੀ ਹੈਗੀ ਆ। ਸੋ ਇੱਕ ਤਰ੍ਹਾਂ ਦੇ ਨਾਲ ਪੂਰੀ ਜੰਗ ਜਿਹੜੀ ਆ ਉਹ ਹਾਈਵੇ ਪੈਟਰੋਲ ਵਾਲਿਆਂ ਨੇ ਅੱਜ ਸਵੇਰ ਦੀ ਵਿੱਢੀ ਹੋਈ ਹੈਗੀ ਆ। ਐਫਸੀਸੀ ਨੇ ਡਿਜ਼ਨੀ ਤੇ ਏਬੀਸੀ ਦੇ ਜਿਹੜੇ ਲਾਇਸੈਂਸ ਆ ਉਹਨਾਂ ਦੇ ਰਿਵਿਊ ਆਰਡਰ ਕਰ ਦਿੱਤੇ ਆ। ਕੱਲ ਜਿਹੜੀ ਫਸਟ ਲੇਡੀ ਆ ਮਿਲਾਨੀਆ ਟਰੰਪ, ਉਹਨੇ ਜਿਮੀ ਕਿਮਲ ਨੂੰ ਜਿਹੜੇ ਉਸ ਦੇ ਦੁਆਰਾ ਜੋਕ ਕੀਤਾ ਗਿਆ ਸੀ ਐਕਸਪੈਕਟੈਂਟ ਵਿਡੋ ਵਾਲਾ, ਉਸ ਨੂੰ ਦੁਨੀਆ ਦੇ ਸਾਹਮਣੇ ਜਿਹੜਾ ਉਹ ਲਿਆਂਦਾ ਸੀ, ਜਿਸ ਤੋਂ ਬਾਅਦ ਚ ਟਰੰਪ ਉਹਨਾਂ ਨੇ ਵੀ ਇਹ ਮੁੱਦੇ ਨੂੰ ਚੱਕਿਆ ਤੇ ਅੱਜ ਐਫਸੀਸੀ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਜਿਹੜੀ ਇਸ ਦੀ ਇਨਵੈਸਟੀਗੇਸ਼ਨ ਇਹਨਾਂ ਦੇ ਲਾਇਸੈਂਸ ਨੂੰ ਲੈ ਕੇ ਕਰਾਂਗੇ, ਵੀ ਕਿਤੇ ਭਾਈ ਇਸ ਦੇ ਵਿੱਚ ਕੋਈ ਖਰਾਬੀ ਤਾਂ ਨਹੀਂ ਜਿਹੜੀ ਉਹ ਚੱਲ ਰਹੀ ਹੈਗੀ। ਸੋ ਇਹ ਨਵੇਂ ਤੌਰ ਦੇ ਉੱਤੇ ਜਿਹੜਾ ਕ੍ਰਿਟਿਸਿਜ਼ਮ ਆ ਹਰਜੋਤ ਸਿੰਘ ਜੀ ਏਬੀਸੀ ਦੇ ਜਿਹੜੇ ਸਟੇਸ਼ਨਸ ਆ ਡਿਜ਼ਨੀ ਵਾਲਿਆਂ ਨੂੰ ਜਿਹੜਾ ਹੁਣ ਝੱਲਣਾ ਜਿਹੜਾ ਉਹ ਪੈ ਰਿਹਾ ਹੈਗਾ। ਸੋ ਕਹਿੰਦੇ ਵੀ ਏਜੰਸੀ ਦੀ ਜਿਹੜੀ ਇਨਵੈਸਟੀਗੇਸ਼ਨ ਅਨਲਾਫੁਲ ਡਿਸਕ੍ਰਿਮੀਨੇਸ਼ਨ ਪਾਲਿਸੀਜ਼ ਦੇ ਨਾਂ ਦੇ ਹੇਠਾਂ ਜਿਹੜੀ ਉਹ ਕੀਤੀ ਜਾ ਰਹੀ ਹੈ। ਹੁਣ ਕਿਸੇ ਤੋਂ ਛੁਪਿਆ ਤਾਂ ਹੈ ਨਹੀਂ ਆ ਵੀ ਇਹ ਵੀ ਇੱਕ ਵਿੰਡਿਕਟਿਵ ਜਿਹੜੀ ਕਹਿ ਸਕਦੇ ਆ ਵੀ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਆ। ਜਿੱਦਾਂ ਹੀ ਟਰੰਪ ਤੇ ਫਸਟ ਲੇਡੀ ਨੇ ਇਹਨਾਂ ਦਾ ਜ਼ਿਕਰ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਲਾਇਸੈਂਸ ਦੀ ਇਨਵੈਸਟੀਗੇਸ਼ਨ ਆ ਉਹ ਐਫਸੀਸੀ ਦੁਆਰਾ ਸ਼ੁਰੂ ਕਰ ਦਿੱਤੀ ਗਈ ਹੈਗੀ ਆ। ਸੈਨ ਫਰਾਂਸਿਸਕੋ ਦੀ ਇੱਕ ਬਹੁਤ ਹੀ ਮਸ਼ਹੂਰ ਇੰਸਟੀਟਿਊਸ਼ਨ ਜਿਹੜੀ ਆ ਕੈਲੀਫੋਰਨੀਆ ਅਕੈਡਮੀ ਆਫ ਸਾਇੰਸਸ, ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਲੇ ਆਫ ਕਰਨ ਜਾ ਰਹੇ ਹੈਗੇ ਆ। ਐਸਐਫ ਗੇਟ ਦੇ ਐਗਜ਼ੀਕਿਊਟਿਵ ਡਾਇਰੈਕਟਰ ਸਕਾਟ ਸੈਂਪਸਨ ਨੇ ਕਿਹਾ ਵੀ 53 ਦੇ ਕਰੀਬ ਸਟਾਫ ਮੈਂਬਰਸ ਆਲਰੇਡੀ ਲੇ ਆਫ ਕਰ ਦਿੱਤੇ ਆ, ਜੋ ਕਿ 9.3% ਬਣਦੇ ਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੇ ਲੇ ਆਫ ਕੀਤੇ ਜਾਣਗੇ। ਕਹਿੰਦੇ ਭਈ ਅਕੈਡਮੀ ਨੇ ਕਿਹਾ ਵੀ ਬਹੁਤ ਸਾਰੀ ਜਿਹੜੀ ਕੰਟਰੀਬਿਊਸ਼ਨਸ ਉਹਨਾਂ ਨੂੰ ਮਿਲਦੀਆਂ ਸੀ ਉਹਨਾਂ ਦੇ ਵਿੱਚ ਕੱਟ ਹੋ ਗਿਆ ਆ। ਲੋਕ ਦੇ ਨਹੀਂ ਰਹੇ ਡੋਨੇਸ਼ਨਸ, ਤੇ ਅਸੀਂ ਆਲਰੇਡੀ ਜਿਹੜਾ $7.3 ਮਿਲੀਅਨ ਕੈਸ਼ ਡੈਫਿਸਿਟ ਦੇ ਵਿੱਚ ਹੈਗੇ ਆ, ਜਿਹੜਾ ਕਿ ਇਸ ਸਾਲ ਉਹ $8 ਮਿਲੀਅਨ ਤੱਕ ਜਿਹੜਾ ਡੈਫਿਸਿਟ ਬਣ ਜਾਊਗਾ। ਸੋ ਉਹਨੂੰ ਦੇਖਦੇ ਹੋਏ ਜੋ ਇੱਕ ਜਿਊਸ਼ ਮਿਊਜ਼ੀਅਮ ਵੀ ਹੈਗੀ ਆ ਉਹ ਜੇ ਇਸੇ ਹੀ ਜਿਹੜੀ ਇਹ ਹੈਗੀ ਆ ਅਕੈਡਮੀ ਆਫ ਜਿਹੜੀ ਸਾਇੰਸਸ ਦੀ ਉਹਦੇ ਅੰਡਰ ਹੀ ਆਉਂਦੀ ਹੈਗੀ ਆ। ਉਹਨਾਂ ਨੇ ਵੀ ਜਿਹੜਾ ਆ ਇੱਕ ਉਹਨਾਂ ਦੇ ਅੰਡਰ ਘਰ ਸੀਗਾ ਉਸ ਨੂੰ ਜਿਹੜਾ ਵੇਚ ਦਿੱਤਾ ਹੈਗਾ ਆ। ਸੋ ਇਹ ਕਾਫੀ ਵਧੀਆ ਇੰਸਟੀਟਿਊਸ਼ਨ ਸੀਗੀ। ਸੋ ਜੋ ਹੁਣ ਮਨੀ ਜਿਹੜਾ ਆ ਉਹਦੇ ਸ਼ਾਰਟੇਜ ਕਰਕੇ ਕਾਫੀ ਜ਼ਿਆਦਾ ਜਿਹੜਾ ਘਾਟਾ ਪਊਗਾ। ਇੱਕ ਕਾਰਨ ਇਹ ਵੀ ਆ ਵੀ ਕਹਿੰਦੇ ਵੀ 24 ਮਿਲੀਅਨ ਵਿਜ਼ਟਰਸ ਐਕਸਪੈਕਟ ਕਰ ਰਹੇ ਆ ਸੈਨ ਫਰਾਂਸਿਸਕੋ, ਜਦ ਕਿ 2019 ਚ 26.2 ਮਿਲੀਅਨ ਵਿਜ਼ਟਰਸ ਆਏ ਸੀ। ਸੋ ਜਦੋਂ ਮਿਊਜ਼ੀਅਮ 'ਚ ਵਿਜ਼ਿਟ ਕਰਨ ਜਾਂਦੇ ਆ ਉੱਥੇ ਫੀਸ ਹੁੰਦੀ ਆ,
ਉਹਦਾ ਜਿਹੜਾ ਉਹਦੇ ਕਰਕੇ ਗਾਹਾਂ ਜਿਹੜੀ ਇਹ ਰਨ ਕਰਦੇ ਹੈਗੇ ਐਗਜ਼ੀਬਿਸ਼ਨਸ ਹੁੰਦੀਆਂ, ਪਰ ਕਿਉਂਕਿ ਹੁਣ ਵਿਜ਼ਿਟਰਸ ਬਹੁਤ ਘਟ ਗਏ ਆ ਪਿਛਲੇ ਸਮਿਆਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਸੈਨ ਫਰਾਂਸਿਸਕੋ 'ਚ ਕ੍ਰਾਈਮ ਵੀ ਬਹੁਤ ਵਧਿਆ ਸੀ, ਹੋਮਲੈਸਨੈਸ, ਗੰਦ, ਸੋ ਉਹਨੂੰ ਦੇਖਦੇ ਹੋਏ ਕੈਲੀਫੋਰਨੀਆ ਅਕੈਡਮੀ ਆਫ ਸਾਇੰਸਿਸ ਨੂੰ ਕਾਫੀ ਜ਼ਿਆਦਾ ਜਿਹੜਾ ਘਾਟਾ ਆ ਉਹ ਪਿਆ ਹੈ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟਰੰਪ ਐਡਮਿਨਿਸਟ੍ਰੇਸ਼ਨ ਨੇ ਮੈਂਡੇਟ ਕਰ ਦਿੱਤਾ ਆ, ਇਹ ਜ਼ਰੂਰੀ ਕਰ ਦਿੱਤਾ ਆ, ਇਮੀਗ੍ਰੈਂਟ ਜਿਹੜੇ ਐਪਲੀਕੈਂਟਸ ਆ, ਇਮੀਗ੍ਰੇਸ਼ਨ ਦੇ ਜਿਹੜੇ ਐਪਲੀਕੈਂਟਸ ਆ ਜੋ ਇਮੀਗ੍ਰੈਂਟ ਹੋਣਾ ਚਾਹੁੰਦੇ ਅਮਰੀਕਾ ਦੇ ਵਿੱਚ, ਉਹਨਾਂ ਦੀ ਇਨਹਾਂਸਡ ਸਿਕਿਉਰਿਟੀ ਚੈੱਕ ਹੋਇਆ ਕਰੇਗੀ। ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਜਿਹੜੇ ਵੀ ਲੀਗਲ ਇਮੀਗ੍ਰੇਸ਼ਨ ਬੈਨੀਫਿਟਸ ਦੇ ਲਈ ਅਪਲਾਈ ਕਰ ਰਹੇ ਆ, ਉਹਨਾਂ ਦੇ ਇਨਹਾਂਸ ਸਿਕਿਉਰਿਟੀ ਚੈੱਕ ਹੋਊਗੀ, ਤੇ ਕਹਿੰਦੇ ਵੀ ਇਹਦੇ ਨਾਲ ਜਿਹੜੇ ਕਈ ਕੇਸਿਸ ਆ ਉਹ ਇੰਪਲੀਮੈਂਟ ਹੋਣ ਤੋਂ ਜਿਹੜੇ ਪਹਿਲਾਂ ਆ ਉਹਨਾਂ ਨੂੰ ਰੋਕ ਦਿੱਤਾ ਗਿਆ, ਉਹ ਪੌਜ਼ ਕਰ ਦਿੱਤੇ ਜਿਹੜੇ ਉਹ ਜਾਣਗੇ। ਪਿਛਲੇ ਹਫਤੇ USCIS ਨੇ ਕਿਹਾ ਸੀਗਾ ਇੱਕ ਇੰਟਰਨਲ ਮੈਮੋ ਜਿਹੜਾ ਗਾਈਡੈਂਸ ਆ ਉਹ ਆਪਣੇ ਅਧਿਕਾਰੀਆਂ ਨੂੰ ਜਿਹੜੀ ਉਹ ਦਿੱਤੀ ਸੀਗੀ ਵੀ ਕਹਿੰਦੇ ਆ ਵੀ ਭਾਈ ਤੁਸੀਂ ਰੀਸਬਮਿਟ ਕਰੋ ਪੈਂਡਿੰਗ ਐਪਲੀਕੇਸ਼ਨ ਜਿਹੜੇ ਡਿਫਰੈਂਟ ਇਮੀਗ੍ਰੈਂਟ ਨੇ ਅਪਲਾਈ ਕੀਤੀ ਹੋਈ ਆ ਬੈਨੀਫਿਟਸ ਦੇ ਲਈ, ਚਾਹੇ ਉਹਨਾਂ 'ਚ ਅਸਾਈਲਮ ਆ, ਗ੍ਰੀਨ ਕਾਰਡ ਆ ਤੇ ਚਾਹੇ ਉਹ ਸਿਟੀਜ਼ਨਸ਼ਿਪ ਆ, ਵੀ ਉਹਨਾਂ ਦੀ ਵੱਡੇ ਪੱਧਰ ਦੇ ਉੱਤੇ ਕਹਿ ਲਓ ਵੀ ਇਨਹਾਂਸਡ ਹੋਰ ਵੀ ਜ਼ਿਆਦਾ ਕਹਿ ਲਓ ਵੀ ਬੈਕਗਰਾਊਂਡ ਚੈੱਕ, FBI ਜਿਹੜੀ ਬੈਕਗਰਾਊਂਡ ਚੈੱਕ ਆ ਉਹ ਜਿਹੜੀ ਹੋਵੇ। ਕਹਿੰਦੇ ਵੀ ਉਸ ਗਾਈਡੈਂਸ ਦੇ ਵਿੱਚ ਅਧਿਕਾਰੀਆਂ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਆ ਵੀ ਹਾਲ ਦੀ ਘੜੀ ਤੁਸੀਂ ਕਿਸੇ ਦੇ ਵੀ ਪੈਂਡਿੰਗ ਕੇਸ ਆ ਅਪਰੂਵ ਕਰਨੇ ਜਿਹੜੀ ਉਹ ਬੰਦ ਕਰੋ, ਰਿਫਰੇਨ ਕਰੋ, ਵੀ ਉਹ ਤੁਸੀਂ ਪਾਸ ਨਾ ਕਰਿਓ ਜਿੰਨੀ ਦੇਰ ਤੱਕ ਇਹ ਇਨਹਾਂਸਡ FBI ਬੈਕਗਰਾਊਂਡ ਚੈੱਕਸ ਜਿਹੜੀਆਂ ਉਹ ਨਹੀਂ ਜਿਹੜੀਆਂ ਹੁੰਦੀਆਂ। USCIS ਲੰਮੇ ਚਿਰ ਤੋਂ FBI ਦੇ ਜਿਹੜੇ ਡਾਟਾਬੇਸ ਆ ਉਹਨਾਂ ਦੀ ਵਰਤੋਂ ਕਰਦਾ ਆ ਰਿਹਾ ਆ, ਜਿਹੜੇ ਇਮੀਗ੍ਰੇਸ਼ਨ ਐਪਲੀਕੇਸ਼ਨਸ ਹੁੰਦੀਆਂ ਆ ਉਹਨਾਂ ਦੀ ਵੈਟਿੰਗ ਕਰਨ ਦੇ ਲਈ। ਸੋ ਕਹਿੰਦੇ ਵੀ ਇਹ ਨੈਸ਼ਨਲ ਸਿਕਿਉਰਿਟੀ ਤੇ ਪਬਲਿਕ ਸੇਫਟੀ ਰਿਸਕ ਨੂੰ ਜਿਹੜਾ ਉਹ ਲੈ ਕੇ ਇਹ ਕੋਸ਼ਿਸ਼ ਕੀਤਾ ਜਿਹੜਾ ਉਹ ਜਾਂਦਾ ਆ, ਪਰ ਹੁਣ ਜਿਹੜੇ ਨਵੇਂ ਜਿਹੜੇ ਇੰਸਟਰਕਸ਼ਨ ਦੇ ਤਹਿਤ ਉਹਨਾਂ ਨੇ USCIS ਦੇ ਅਧਿਕਾਰੀਆਂ ਨੂੰ ਕਿਹਾ ਆ ਵੀ ਪਾਸ ਜਿਹੜੇ ਉਹ ਨਾ ਕਰੋ, ਅਪਰੂਵ ਅਜੇ ਹਾਲ ਦੀ ਘੜੀ ਨਾ ਕਰੋ, ਤੇ ਜਿਹੜੇ ਪੈਂਡਿੰਗ ਵੀ ਪਏ ਨੇ ਕੇਸ ਉਹਨਾਂ ਦੀ ਵੀ ਇਨਹਾਂਸਡ FBI ਜਿਹੜੀ ਬੈਕਗਰਾਊਂਡ ਚੈੱਕ ਆ ਉਹ ਕੀਤੀ ਜਾਵੇ, ਤੇ ਇਸ ਤੋਂ ਬਾਅਦ ਚ ਜਿੰਨੇ ਵੀ ਕੋਈ ਵੀ ਇਮੀਗ੍ਰੇਸ਼ਨ ਦੇ ਲਈ ਅਪਲਾਈ ਕਰ ਰਿਹਾ ਉਹਨਾਂ ਸਾਰਿਆਂ ਦੀ ਹੋਰ ਵੀ ਜ਼ਿਆਦਾ ਸਖਤੀ ਦੇ ਨਾਲ ਤੇ ਹੋਰ ਵੀ ਜ਼ਿਆਦਾ ਜਿਹੜੀ ਡੂੰਘੀ ਆ ਉਹ ਜਾਂਚ ਕੀਤੀ ਜਾਵੇ। ਸੈਨੋਜ਼ੇ ਪੁਲਿਸ ਨੇ ਓਵਰਟਾਈਮ ਦੇ ਵਿੱਚ $72 ਮਿਲੀਅਨ ਜਿਹੜਾ ਆ ਉਹ ਸੈਨੋਜ਼ੇ ਪੁਲਿਸ ਆਫੀਸਰਸ ਨੇ ਆਪਣੇ ਘਰਾਂ ਨੂੰ ਲੈ ਕੇ ਗਏ ਹੈਗੇ ਆ। ਇਹ ਜਿਹੜਾ ਨਵਾਂ ਆਡਿਟ ਆਇਆ ਹੈਗਾ ਉਹਦੇ ਵਿੱਚ ਦੱਸਿਆ ਗਿਆ ਹੈਗਾ। ਕਹਿੰਦੇ ਜੂਨ 2025 ਤੋਂ ਲੈ ਕੇ ਜੂਨ 2024 ਤੋਂ ਲੈ ਕੇ ਜੂਨ 2025 ਤਾਈਂ 53% ਇਨਕਰੀਜ਼ ਆ ਪਿਛਲੇ 5 ਸਾਲਾਂ ਦੇ ਮੁਕਾਬਲੇ ਜਿਹੜਾ ਓਵਰਟਾਈਮ ਪੁਲਿਸ ਵਾਲਿਆਂ ਨੇ ਕੀਤਾ ਆ। ਸੋ ਇਸ ਓਵਰਟਾਈਮ 'ਚ ਕੋਈ ਇਹ ਨਹੀਂ ਵੀ ਉਹ ਜਿਹੜੀਆਂ ਆਪਣੀਆਂ ਸਰਵਿਸਿਜ਼ ਬਹੁਤ ਤੇਜ਼ ਕਰ ਰਹੇ ਸੀ, ਮੋਸਟਲੀ ਕਹਿੰਦੇ ਵੀ ਪੁਲਿਸ ਰਿਪੋਰਟ ਫਾਈਲਿੰਗ, ਆਨਲਾਈਨ ਐਡਮਿਨਿਸਟ੍ਰੇਟਿਵ ਵਰਕ ਤੇ ਕਰ ਰਹੇ ਸੀ। ਹਾਲਾਂਕਿ ਕਹਿੰਦੇ ਵੀ ਜੇ ਇੰਨਾ ਓਵਰਟਾਈਮ ਲੱਗਦਾ ਤੇ ਜਿਹੜਾ ਜਦੋਂ ਕੋਈ ਬੰਦਾ 911 ਕਾਲ ਕਰਦਾ ਆ ਤੇ ਉਹ ਉਹਨਾਂ ਦੇ ਕੋਲ ਬਹੁਤ ਜਲਦੀ ਜਿਹੜੀ ਪੁਲਿਸ ਪਹੁੰਚਣੀ ਚਾਹੀਦੀ ਆ, ਪਰ ਉਹ ਪਿਛਲੇ 5 ਸਾਲਾਂ ਦੇ ਦੌਰਾਨ ਉਹ ਜਿਹੜਾ ਟਾਈਮ ਆ ਉਹ ਵੱਧਦਾ ਜਾ ਰਿਹਾ ਹੈਗਾ ਆ। ਸੈਨੋਜ਼ੇ ਪੁਲਿਸ ਡਿਪਾਰਟਮੈਂਟ ਦਾ ਐਨੂਅਲ ਬਜਟ $561 ਮਿਲੀਅਨ ਸੀ 2025 ਦੇ ਵਿੱਚ। ਸੋ 13% ਬਜਟ ਜਿਹੜਾ ਉਹਨਾਂ ਦਾ ਓਵਰਟਾਈਮ ਦੇ ਵਿੱਚ ਗਿਆ, ਜੋ ਕਿ 10% ਆਪਾਂ ਸਨ 2020 ਨਾਲੋਂ, ਤੇ ਉਸ ਟਾਈਮ ਤੇ ਉਹਨਾਂ ਦਾ ਬਜਟ $459 ਸੀਗਾ। ਸੋ ਇੱਕ ਪੁਲਿਸ ਦਾ ਜਿਹੜਾ ਬਾਅਦ ਚ ਗਰੁੱਪ ਹੈਗਾ ਆ, ਉਹਨਾਂ ਨੇ ਜਦੋਂ ਆਡਿਟ ਕੀਤਾ ਇਹ ਸਾਰੀ ਜਿਹੜੀ ਇਨਫੋਰਮੇਸ਼ਨ ਦੱਸੀ ਹੈਗੀ ਆ। ਜੀ, ਸਮਾਂ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਸਮਾਪਤ ਆ। ਜਾਣ ਤੋਂ ਪਹਿਲਾਂ ਜੇ ਆਪਾਂ ਮਾਰਕੀਟਸ ਦਾ ਹਾਲ ਤੁਹਾਨੂੰ ਦੱਸਦੇ ਜਾਈਏ, ਅੱਜ ਡਾਓ ਜੋਨ 26 ਪੁਆਇੰਟ ਘਟ ਕੇ 49,100 ਤੇ 42 ਤੇ ਬੰਦ ਹੋਇਆ। S&P 35 ਪੁਆਇੰਟ ਘਟ ਕੇ 7139, ਨੈਸਡੈਕ 223 ਪੁਆਇੰਟ ਘਟ ਕੇ 24,600 ਤੇ 64 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $4600 ਤੇ $12 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $99 ਪ੍ਰਤੀ ਬੈਰਲ ਰਹੀ ਆ। 10 year yield 4.35%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 76,504 ਤੇ ਇਥੀਰੀਅਮ 2200 ਤੇ $90 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਿਹਾ। ਪਾਕਿਸਤਾਨ ਦੇ $279 ਤੇ 31 ਪੈਸੇ। ਇੰਡੀਆ ਦੇ $94 ਤੇ 65 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ
ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਤਿ ਨਿੱਕੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US। ਯੂਐਸ।